ਮਾਣਯੋਗ ਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਜਿਹੜਾ ਜੀ ਅਪਡੇਟ ਅਮਰੀਕਾ ਜਿਹੜਾ ਜੀ ਉਹ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਅਤੇ ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਹੋਏ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਮਈ ਦੀ 14 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500। ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਸੁਲੱਖਣ ਸਿੰਘ ਹਰਬੰਸ ਕੌਰ ਤੋਂਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰੋਸਾਈਟ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ, ਹਰਜੀਤ ਸਿੰਘ ਲੈਥਰੋਪ, ਟਿਰਕੀਆਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਆਨਾ ਉਹਨਾਂ ਦੇ ਨਾਲ ਸੰਪਰਕ ਕਰੋ। ਨੰਬਰ 415 909 0503। ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905 2575 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ ਹਾਊਸ ਰਿਪਬਲਿਕਨਸ ਨੇ LC ਸਟੈਫਨਿਕ ਜਿਹੜੀ ਆ ਉਹਨਾਂ ਨੂੰ ਵੋਟ ਪਾ ਕੇ ਜਿਹੜਾ ਆ ਆਪਣਾ ਇੱਕ ਤਰ੍ਹਾਂ ਦੇ ਨਾਲ GOP ਦੇ ਵਿੱਚ ਲੀਡਰ ਮੰਨ ਲਿਆ ਹੈਗਾ ਆ। ਤੇ ਇਸ ਪੋਜੀਸ਼ਨ ਦੇ ਲਈ ਚਿਪ ਰॉय ਵੀ ਇੱਕ ਕਾਂਗਰਸਮੈਨ ਸੀਗੇ, ਉਹਨਾਂ ਨੂੰ 46 ਵੋਟਾਂ ਮਿਲੀਆਂ ਤੇ 134 ਵੋਟਾਂ ਜਿਹੜੀਆਂ ਆ ਉਹ ਸਟੈਫਨੀ ਨੂੰ ਮਿਲੀਆਂ ਹੈਗੀਆਂ। GOP ਦੇ ਲੀਡਰ ਜਿਹੜੇ ਕੈਬਨ ਮਕਾਰਥੀ ਆ ਬੇਕਰਸਫੀਲਡ ਕੈਲੀਫੋਰਨੀਆ ਤੋਂ, ਉਹਨਾਂ ਨੇ ਜਿਹੜਾ ਕਿਹਾ ਵੀ ਇਹ ਇੱਕ ਵਧੀਆ ਸਟੈਪ ਹੈਗਾ ਆ। ਹੁਣ ਅਸੀਂ ਸਾਰੀ ਪਾਰਟੀ ਜਿਹੜੀ ਰਲ ਕੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਦਾ ਮੁਕਾਬਲਾ ਕਰ ਸਕਦੇ ਹਾਂ ਜੀ। ਸੋ ਲਿਜ਼ ਚੇਨੀ ਦੀ ਥਾਂ ਦੇ ਉੱਤੇ ਜਿਹੜੀ ਕਾਨਫਰੰਸ ਚੇਅਰ ਵੂਮਨ ਦੇ ਤੌਰ ਦੇ ਉੱਤੇ ਜਿਹੜੀ ਅਲੀਸ ਸਟੈਫਨਿਕ ਜਿਹੜੀ ਆ ਉਹਨਾਂ ਨੂੰ ਹੁਣ ਨਿਯੁਕਤ ਕਰ ਦਿੱਤਾ ਗਿਆ ਹੈਗਾ ਆ। ਉਹਨਾਂ ਨੇ ਆਪਣੇ ਸਾਰੇ ਹੀ ਕਹਿੰਦੇ ਕੋਲੀਗਸ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜੇ ਡੋਨਲਡ ਟਰੰਪ ਆ ਉਹ ਰਿਪਬਲਿਕਨ ਟੀਮ ਦਾ ਇੱਕ ਜਿਹੜਾ ਕ੍ਰਿਟੀਕਲ ਪਾਰਟ ਜਿਹੜੇ ਉਹ ਹੈਗੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਪੈਲਸਤੀਨ ਅਤੇ ਇਜ਼ਰਾਈਲ ਦੇ ਵਿਚਕਾਰ ਗਾਜ਼ਾ ਪੱਟੀ ਦੇ ਵਿੱਚ ਜਿਹੜੀ ਇਸ ਟਾਈਮ ਹਾਲਾਤ ਆ ਬਹੁਤ ਹੀ ਜ਼ਿਆਦਾ ਮਾੜੇ ਹੁੰਦੇ ਜਾ ਰਹੇ ਆ। ਸੈਂਕੜੇ ਤੋਂ ਵੱਧ ਮੌਤਾਂ ਜਿਹੜੀਆਂ ਆ ਉਹ ਹੁਣ ਤੱਕ ਹੋ ਚੁੱਕੀਆਂ, ਜਿਨ੍ਹਾਂ ਦੇ ਵਿੱਚ ਛੋਟੀ ਉਮਰ ਦੇ ਬੱਚੇ ਵੀ ਜਿਹੜੇ ਆ ਉਹ ਸ਼ਾਮਿਲ ਹੈਗੇ ਨੇ। ਸੋ ਕੱਲ੍ਹ ਜਿਹੜੀ ਖਬਰ ਆ ਰਹੀ ਸੀ ਵੀ ਗਾਜ਼ਾ ਪੱਟੀ ਵੱਲ ਨੂੰ ਜਿਹੜਾ ਇਜ਼ਰਾਈਲ ਆ ਉਹਨਾਂ ਨੇ ਜਿਹੜੀ ਫੌਜ ਆ ਉਹ ਲੈਂਡ ਦੇ ਉੱਤੇ ਜਿਹੜੀ ਆ ਉਹ ਪਹੁੰਚ ਚੁੱਕੀ ਹੈ, ਪਰ ਬਾਅਦ ਦੇ ਵਿੱਚ ਉਹਨਾਂ ਦੇ ਹੀ ਮਿਨਿਸਟਰੀ ਦੇ ਵੱਲੋਂ ਇਹ ਅਪਡੇਟ ਜਿਹੜੀ ਉਹ ਆਈ ਸੀ ਵੀ ਨਹੀਂ, ਲੈਂਡ ਦੇ ਵਿੱਚ ਜਿਹੜੇ ਆ ਟੈਂਕਾਂ ਟੂੰਕਾਂ ਦੇ ਨਾਲ ਜਿਹੜੇ ਉੱਥੇ ਨਹੀਂ ਪਹੁੰਚੇ ਹੈਗੇ। ਇਜ਼ਰਾਈਲ ਨੇ ਹੁਣ ਤੱਕ 9000 ਤੋਂ ਵੱਧ ਜਿਹੜੇ ਰਿਜ਼ਰਵ ਫੌਜੀ ਸੀਗੇ ਉਹਨਾਂ ਨੂੰ ਜਿਹੜਾ ਆ ਉਹ ਸੱਦ ਲਿਆ ਹੈਗਾ। 122 ਜਾਣੇ ਹੁਣ ਤੱਕ ਗਾਜ਼ਾ ਦੇ ਵਿੱਚ ਇਹ ਜਿਹੜੀ ਹਿੰਸਾ ਚੱਲ ਰਹੀ ਹੈ ਉਸ ਦੇ ਵਿੱਚ ਮਰ ਚੁੱਕੇ ਆ, ਜਿਨ੍ਹਾਂ 'ਚੋਂ 21 ਬੱਚੇ ਅਤੇ 20 ਜਿਹੜੀਆਂ ਇਸ ਦੇ ਵਿੱਚ ਔਰਤਾਂ ਆ। 900 ਤੋਂ ਵੱਧ ਲੋਕ ਜਿਹੜੇ ਆ ਕਹਿੰਦੇ ਇਸ ਟਾਈਮ ਜ਼ਖਮੀ ਹੋ ਚੁੱਕੇ ਆ। ਉੱਥੇ ਹਮਾਸ ਅਤੇ ਇਸਲਾਮਿਕ ਜਿਹਾਦ ਮਿਲੀਟੈਂਟ ਗਰੁੱਪਸ ਉਹਨਾਂ ਦੀ ਕਹਿੰਦੇ ਆ ਵੀ ਕਾਫੀ ਨਫਰੀ ਜਿਹੜੀ ਉਹ ਹੈਗੀ ਆ, ਅਤੇ ਉਹਨਾਂ ਨੇ ਵੀ ਇਹ ਦੱਸਿਆ ਵੀ ਉਹਨਾਂ ਦੇ ਰੈਂਕਸ ਦੇ ਵਿੱਚ ਵੀ 20 ਜਾਣੇ ਹੁਣ ਤੱਕ ਮਰ ਚੁੱਕੇ ਆ। ਇਜ਼ਰਾਈਲ ਜਿਹੜਾ ਉਹ ਦਾਅਵਾ ਕਰਦਾ ਹੈ ਵੀ ਨਹੀਂ, ਇਹਨਾਂ ਦੇ ਗਰੁੱਪ ਦੇ ਵਿੱਚ ਅਸੀਂ ਜ਼ਿਆਦਾ ਲੋਕ ਜਿਹੜੇ ਆ ਹੁਣ ਤੱਕ ਮਾਰ ਚੁੱਕੇ ਆ। ਇੰਟਰਨੈਸ਼ਨਲ ਪੱਧਰ ਦੇ ਉੱਤੇ ਇਹਨਾਂ ਦੋਨਾਂ ਦੇ ਦਰਮਿਆਨ ਸੀਜ਼ ਫਾਇਰ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਉਹ ਚੱਲ ਰਹੀਆਂ ਆ, ਪਰ ਲੱਗ ਨਹੀਂ ਰਿਹਾ ਵੀ ਹਾਲ ਦੀ ਘੜੀ ਕੋਈ ਨਜ਼ਦੀਕੀ ਭਵਿੱਖ ਦੇ ਵਿੱਚ ਇਹ ਸੀਜ਼ ਫਾਇਰ ਜਿਹੜੀ ਉਹ ਹੋਊਗੀ। ਹਜ਼ਾਰਾਂ ਹੀ ਦੀ ਸੰਖਿਆ ਦੇ ਵਿੱਚ ਪੈਲਸਤੀਨੀ ਲੋਕ ਆਪਣੇ ਨਿਆਣਿਆਂ ਨੂੰ, ਆਪਣੇ ਚੀਜ਼ਾਂ ਨੂੰ ਜਿਹੜਾ ਆ ਉਹ ਲੈ ਕੇ ਉੱਥੋਂ ਗਾਜ਼ਾ ਪੱਟੀ 'ਚੋਂ ਜਿਹੜਾ ਆ ਉਹ ਹੁਣ ਬਾਹਰ ਵੱਲ ਨੂੰ ਜਿਹੜਾ ਉਹ ਭੱਜ ਰਹੇ ਆ ਵੀ ਉਹ ਸੁਰੱਖਿਅਤ ਉਹ ਬਚੇ ਜਿਹੜੇ ਉਹ ਰਹਿਣ। ਬਿਲਡਿੰਗਾਂ ਏਅਰ ਸਟਰਾਈਕਸ ਦੇ ਵਿੱਚ ਜਿਹੜੀਆਂ ਆ ਉੱਥੇ ਡਿੱਗ ਰਹੀਆਂ ਨੇ।
ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਨੈਂਸੀ ਪਲੋਸੀ ਆ, ਹਾਊਸ ਸਪੀਕਰ, ਉਹਨਾਂ ਨੇ ਇਹ ਕਿਹਾ ਹੈ ਵੀ ਜਿਹੜੀ ਹਾਊਸ ਫਲੋਰ ਆ ਉੱਥੇ ਜਿਹੜੀ ਆ ਤੁਹਾਨੂੰ ਮਾਸਕ ਪਾਉਣਾ ਹੀ ਪਊਗਾ। ਈਵਨ ਦੋ CDC ਨੇ ਇਹ ਗਾਈਡਲਾਈਨਸ ਦੇਤੀਆਂ ਵੀ ਜੇ ਤੁਸੀਂ ਵੈਕਸੀਨੇਟਡ ਹੋ ਗਏ ਹੈਗੇ ਆ ਤੇ ਤੁਸੀਂ ਇਨਸਾਈਡ ਤੇ ਆਊਟਸਾਈਡ ਜਿਹੜੇ ਆ ਮਾਸਕ ਤੋਂ ਬਿਨਾਂ ਜਾ ਸਕਦੇ ਹੋ। ਤੇ ਜਿਹੜੇ GOP ਦੇ ਮੈਂਬਰਸ ਆ ਉਹ ਕਹਿੰਦੇ ਆ ਵੀ ਇੱਕ ਤਰ੍ਹਾਂ ਦੇ ਨਾਲ ਕੰਟਰੋਲ ਕਰਨਾ ਚਾਹੁੰਦੇ ਆ। ਤੇ ਦੂਸਰੇ ਪਾਸੇ ਹਾਊਸ ਸਪੀਕਰ ਨੈਂਸੀ ਪਲੋਸੀ ਇਹ ਕਹਿ ਰਹੀ ਆ ਵੀ ਸਾਰੇ ਜਿਹੜੇ ਕਾਂਗਰਸ ਮੈਨ ਜਾਂ ਕਾਂਗਰਸ ਵੂਮਨ ਹੈਗੇ ਆ ਉਹਨਾਂ ਨੇ ਵੈਕਸੀਨ ਨਹੀਂ ਲਵਾਏ ਹੈਗੇ। ਸੋ ਇਸ ਕਰਕੇ ਆਪਾਂ ਪੁੱਛ ਕਰ ਰਹੇ ਆ ਵੀ ਜਿਹੜਾ ਆ ਜਦੋਂ ਵੀ ਹਾਊਸ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਮੀਟਿੰਗ ਹੁੰਦੀ ਆ ਤੇ ਉਹਦੇ ਵਿੱਚ ਜ਼ਰੂਰੀ ਹੋਊਗਾ ਮਾਸਕ ਪਾਇਆ ਜਾਵੇ। ਜੀ, ਰਿਪਰੈਜ਼ੈਂਟੇਟਿਵ ਮੈਟ ਗੇਟਸ ਦਾ ਨਾਲ ਕੰਮ ਕਰਨ ਵਾਲਾ ਜਿਹੜਾ ਸੀਗਾ ਉਸ ਨੇ ਜਿਹੜੇ ਆਪਣੇ ਦੋਸ਼ ਆ ਉਹ ਕਬੂਲ ਜਿਹੜੇ ਉਹ ਕਰ ਲਏ ਆ। ਉਹ ਕਹਿੰਦੇ ਵੀ 6 ਜਿਹੜੇ ਕਾਊਂਟਸ ਦੇ ਵਿੱਚ ਇਹ ਆਪਣੇ ਜਿਹੜੇ ਦੋਸ਼ ਆ ਉਹ ਕਬੂਲ ਕਰਨ ਜਾ ਰਿਹਾ। ਇੱਕ ਟਾਈਮ ਦੇ ਉੱਤੇ ਇਹਨਾਂ ਦਾ ਐਸੋਸੀਏਟ ਸੀਗਾ ਫਲੋਰੀਡਾ ਦਾ, ਇਹ ਪੁਰਾਣਾ ਸਾਬਕਾ ਟੈਕਸ ਕਲੈਕਟਰ ਵੀ ਰਿਹਾ, ਜੋਲ ਗ੍ਰੀਨਬਰਗ। ਇਸ ਦੇ ਨਾਲ ਮੈਟ ਗੇਟਸ ਦੀਆਂ ਮੁਸ਼ਕਿਲਾਂ ਜਿਹੜੀਆਂ ਆ ਉਹ ਜ਼ਰੂਰ ਵੱਧ ਸਕਦੀਆਂ ਨੇ। ਮੈਟ ਗੇਟਸ ਦੇ ਉੱਤੇ ਜਿਹੜੇ ਫੈਡਰਲ ਸੈਕਸ ਟ੍ਰੈਫਿਕਿੰਗ, ਪ੍ਰੋਸਟੀਟਿਊਸ਼ਨ, ਪਬਲਿਕ ਕਰਪਸ਼ਨ ਦੇ ਜਿਹੜੇ ਦੋਸ਼ ਆ, ਕਥਿਤ ਦੋਸ਼ ਆ, ਉਹ ਇਸ ਟਾਈਮ ਜਿਹੜੇ ਆ ਉਹ ਲੱਗੇ ਹੋਏ ਨੇ। ਅਤੇ ਮੈਟ ਗੇਟਸ ਕਹਿ ਰਿਹਾ ਆ ਵੀ ਇਸ ਦੇ ਵਿੱਚ ਸਰਾਸਰ ਜਿਹੜਾ ਉਹ ਗਲਤ ਹੈਗਾ ਆ। ਪਰ ਹੁਣ ਜਿਹੜਾ ਗ੍ਰੀਨਬਰਗ ਆ ਉਹ ਪ੍ਰੋਸੀਕਿਊਟਰਸ ਦੇ ਨਾਲ ਕਹਿੰਦੇ ਆ ਮਿਲ ਕੇ ਕੰਮ ਕਰੇਗਾ ਅਤੇ ਆਪਣੇ ਜਿਹੜੇ ਦੋਸ਼ ਉਸ ਦੇ ਉੱਤੇ ਲੱਗੇ ਆ ਉਹਨਾਂ ਨੂੰ ਉਹ ਹੁਣ ਸਵੀਕਾਰ ਕਰਨ ਜਾ ਰਿਹਾ ਆ। ਉਹਨੇ ਉਹਨਾਂ ਚੀਜ਼ਾਂ ਦੇ ਲਈ ਪਲੈਡ ਗਿਲਟੀ ਜਿਹੜਾ ਆ ਉਹ ਕਰ ਲਿਆ ਹੈਗਾ ਆ। ਸੋ ਇਸ ਤੋਂ ਪਹਿਲਾਂ ਉਸਨੇ ਗਿਲਟੀ ਨਹੀਂ ਸੀ ਪਲੀ ਕੀਤਾ ਅਤੇ ਫਿਰ ਉਹਨੂੰ ਸੀਗਾ ਵੀ ਸ਼ਾਇਦ ਜਿਹੜੀ ਜੇਲ੍ਹ ਆ ਉਹ ਹੋ ਸਕਦੀ ਸੀਗੀ। ਸੋ ਡੀਲ ਜਿਹੜੀ ਆ ਉਹ ਲੱਗਦਾ ਵੀ ਉਸਨੇ ਪ੍ਰੋਸੀਕਿਊਟਰਸ ਦੇ ਨਾਲ ਹੁਣ ਕੋਈ ਨਾ ਕੋਈ ਜਿਹੜੀ ਉਹ ਬਣਾਈ ਹੈਗੀ ਆ। 33 ਵੱਖ-ਵੱਖ ਫੈਡਰਲ ਅਕਾਊਂਟਸ ਦੇ ਉੱਤੇ ਜਿਹੜੇ ਆ ਇਸ ਦੇ ਉੱਤੇ ਚਾਰਜਸ ਲੱਗੇ ਸੀਗੇ। ਸੋ ਹਰਜੋਤ ਸਿੰਘ ਜੀ, ਕਾਫੀ ਲੰਬੀ ਜੇਲ੍ਹ ਜਿਹੜੀ ਹੋ ਸਕਦੀ ਆ ਜੇ ਦੋਸ਼ ਸਾਬਤ ਹੋ ਜਾਂਦੇ ਨੇ। ਜੀ, ਅਗਲੀ ਖਬਰ ਵੱਲ ਚੱਲੀਏ। ਕੈਲੀਫੋਰਨੀਆ ਦੇ ਵਿੱਚ ਇੱਕ ਲੇਡੀ ਜਿਹੜੀ ਆ ਉਸ ਨੇ ਟਿਕਟ ਬਾਈ ਕੀਤੀ ਸੀ ਪਿਛਲੇ ਸਾਲ ਨਵੰਬਰ 14, 2020 ਨੂੰ, ਅਤੇ ਉਹ ਟਿਕਟ ਜਿਹੜੀ ਸੀ ਲੋਟੋ ਦੀ $26 ਮਿਲੀਅਨ ਦੀ ਸੀ। ਅਤੇ ਕੱਲ੍ਹ ਜਿਹੜਾ ਸੀਗਾ ਉਹ ਲਾਸਟ ਡੇ ਸੀ ਉਸ ਨੂੰ ਕਲੇਮ ਲੈਣ ਦੇ ਲਈ। ਅਤੇ ਉਹ ਜਿਸ ਸਟੋਰ ਤੋਂ ਬਾਈ ਕੀਤੀ ਸੀ ਉੱਥੇ ਜਾ ਕੇ ਕਹਿੰਦੀ ਵੀ ਮੈਂ ਜਿਹੜੀ ਟਿਕਟ ਆ ਉਹ ਇੱਕ ਪੈਂਟ ਦੀ ਜੇਬ ਦੇ ਵਿੱਚ ਧੋ ਹੋ ਗਈ ਹੈਗੀ ਆ। ਪਰ ਕਹਿੰਦੇ ਵੀ ਕੈਮਰੇ ਚੈੱਕ ਕੀਤੇ ਗਏ, ਕੈਮਰੇ ਦੇ ਵਿੱਚ ਸ਼ੋਅ ਹੋ ਰਿਹਾ ਵੀ ਉਸ ਲੇਡੀ ਨੇ ਉੱਥੋਂ ਟਿਕਟ ਬਾਈ ਕੀਤੀ ਸੀ। ਹੁਣ ਇਹ ਜਿਹੜੀ ਕੈਲੀਫੋਰਨੀਆ ਦੇ ਲੋਟਰੀ ਆਫੀਸ਼ੀਅਲਸ ਆ ਉਹਨਾਂ ਦੇ ਉੱਤੇ ਡਿਪੈਂਡ ਕਰਦਾ ਆ ਵੀ ਇਹ ਉਸ ਨੂੰ ਕਲੇਮ ਦੇਣਗੇ ਜਾਂ ਨਹੀਂ ਦੇਣਗੇ। ਪਰ ਆਫੀਸ਼ੀਅਲਸ ਜਿਹੜੇ ਲੋਟੋ ਦੇ ਆ ਉਹ ਇਹ ਕਹਿ ਰਹੇ ਆ ਵੀ ਜਿਹੜਾ ਵੀ ਪਰਸਨ ਜਿੱਤਦਾ ਹੈਗਾ ਲੋਟਰੀ ਉਸ ਨੂੰ ਇੱਕ ਐਵੀਡੈਂਸ ਦੇਣਾ ਪੈਂਦਾ, ਜਾਂ ਤਾਂ ਐਕਚੁਅਲ ਟਿਕਟ ਦੇਣੀ ਪੈਂਦੀ ਆ ਅਤੇ ਜਾਂ ਉਸ ਦੀ ਫੋਟੋ ਜਾਂ ਫੋਟੋ ਕਾਪੀ ਫਰੰਟ ਅਤੇ ਬੈਕ 'ਤੇ ਹੋਵੇ। ਅਤੇ ਜੇ ਉਹ ਨਹੀਂ ਅਤੇ ਜਿਹੜੀ ਟਿਕਟ ਦੇ ਪੈਸੇ ਜਿਹੜੀ ਲੋਟੋ ਟਿਕਟ $26 ਮਿਲੀਅਨ ਦੀ ਨਿਕਲੀ ਸੀ ਉਹਦਾ ਟੈਕਸ ਵਗੈਰਾ ਕੱਟ-ਕੁੱਟ ਕੇ ਅਤੇ $19.7 ਮਿਲੀਅਨ ਬਣਨਾ ਆ, ਉਹ ਕੈਲੀਫੋਰਨੀਆ ਦੇ ਪਬਲਿਕ ਸਕੂਲਸ ਨੂੰ ਚਲੇ ਜਾਏਗਾ। ਜੀ, ਹਾਊਸ ਮੇਕਰਸ ਜਿਨ੍ਹਾਂ ਵਿੱਚ ਦੋਨੋਂ ਹੀ ਪਾਰਟੀਆਂ ਦੇ ਲਾਅ ਮੇਕਰ ਸੀਗੇ, ਉਹਨਾਂ ਨੇ ਇੱਕ ਡੀਲ ਜਿਹੜੀ ਉਹ ਬਣਾ ਲਈ ਆ। ਬਾਈ ਪਾਰਟੀਜ਼ਨ ਕਮਿਸ਼ਨ, ਯਾਨੀ ਕਿ ਦੋਨਾਂ ਹੀ ਪਾਰਟੀਆਂ ਦੇ ਮਿਲ ਕੇ ਲਾਅ ਮੇਕਰਸ ਦੇ ਦੁਆਰਾ ਇੱਕ ਕਮਿਸ਼ਨ ਜਿਹੜਾ ਉਹ ਬਣਾਇਆ ਜਾਊਗਾ ਜਿਹੜਾ ਕਿ ਜਾਂਚ ਕਰੂਗਾ ਜਨਵਰੀ 6 ਦੇ ਜਿਹੜੇ US ਕੈਪੀਟਲ ਦੇ ਉੱਤੇ ਉਸ ਟਾਈਮ ਦੇ ਉੱਤੇ ਟਰੰਪ ਦੇ ਜਿਹੜੇ ਸਪੋਰਟਰਸ ਆ ਉਹਨਾਂ ਦੇ ਦੁਆਰਾ ਕੀਤੀ ਗਈ ਹਿੰਸਾ ਆ ਉਸ ਨੂੰ ਲੈ ਕੇ। ਕਿਹਾ ਜਾ ਰਿਹਾ ਆ ਵੀ ਇਹ 9/11 ਸਟਾਈਲ ਦਾ ਜਿਹੜਾ ਪੈਨਲ ਆ ਉਹ ਹੋਊਗਾ ਜਿਸ ਦੇ ਵਿੱਚ 10 ਪਾਰਟੀਜ਼ਨ ਮੈਂਬਰਸ, ਬਾਈ ਪਾਰਟੀਜ਼ਨ ਮੈਂਬਰ ਜਿਹੜੇ ਹੋਣਗੇ, 5 ਦੋਨਾਂ ਹੀ ਪਾਰਟੀਆਂ ਦੇ ਦੁਆਰਾ ਇਨਕਲੂਡਿੰਗ ਦਾ ਚੇਅਰ। ਸੋ ਕਹਿੰਦੇ ਵੀ ਇਹ ਅਪੁਆਇੰਟਮੈਂਟ ਆ ਉਹ ਹਾਊਸ ਸਪੀਕਰ ਅਤੇ ਸੈਨੇਟ ਦੇ ਮੈਜੋਰਟੀ ਲੀਡਰ ਆ ਉਹਨਾਂ ਦੇ ਦੁਆਰਾ ਜਿਹੜੀ ਉਹ ਹੋਊਗੀ। ਜਿਹੜੇ 5 ਉਹਨਾਂ ਨੇ ਕਰਨੇ ਆ ਅਤੇ 5 ਜਿਹੜੇ ਆ ਉਹ ਜਿਹੜੇ ਦੂਜੇ ਆ ਵਾਈਸ ਚੇਅਰ ਉਹਨਾਂ ਦੇ ਦੁਆਰਾ ਅਤੇ ਮਾਈਨੋਰਟੀ ਲੀਡਰਸ ਜਿਹੜੇ ਹਾਊਸ ਅਤੇ ਸੈਨੇਟ ਦੇ ਆ ਉਹਨਾਂ ਦੇ ਦੁਆਰਾ ਜਿਹੜੀ ਇਹ ਹੋਊਗੀ। ਕਹਿੰਦੇ ਵੀ ਇਹ ਪੈਨਲ ਇਸ ਦੀ ਘੋਖ ਜਿਹੜੀ ਉਹ ਕਰੇਗਾ ਵੀ 6 ਜਨਵਰੀ ਦੇ ਹੋਏ ਜਿਹੜੇ ਹਮਲੇ ਨੂੰ ਲੈ ਕੇ ਕੀ ਤੱਥ ਨੇ ਅਤੇ ਕੀ ਸਰਕਮਸਟਾਂਸ ਜਿਹੜੇ ਉਹ ਬਣੇ ਸੀਗੇ। ਸੋ ਇਹ ਬਣ ਤਾਂ ਬਾਈ ਪਾਰਟੀਜ਼ਨ ਕਮਿਸ਼ਨ ਗਿਆ ਹੈਗਾ ਆ
ਇਹ ਦੇਖਣਾ ਹੋਊਗਾ ਵੀ ਇਹ ਕਿਸ ਵਿਚਾਰਧਾਰਾ ਦੇ ਨਾਲ ਜਿਹੜਾ ਉਹ ਤੁਰਦਾ ਆ, ਅਤੇ ਜਾਂ ਇਸ ਦੇ ਵਿੱਚ ਵੀ ਕਿਹਨੂੰ ਸੱਦਣਾ ਆ, ਕਿੱਦਾਂ ਹੋਣਾ ਆ, ਉਸ ਦੇ ਵਿੱਚ ਵੀ ਆਪਾਂ ਨੂੰ ਪਾਰਟੀਜ਼ਨ ਪੋਲੀਟਿਕਸ ਜਿਹੜੀ ਉਹ ਦੇਖਣ ਨੂੰ ਮਿਲੂਗੀ ਕਿ ਲੋਕਾਂ ਨੂੰ ਅਸਲ 'ਚ ਇਸ ਕਮਿਸ਼ਨ ਤੋਂ ਜਿਹੜੇ ਕੋਈ ਜਵਾਬ ਜਿਹੜੇ ਉਹ ਮਿਲ ਸਕਣਗੇ। ਇਹ ਵੱਡੇ ਜਿਹੜੇ ਸਵਾਲ ਰਹਿਣਗੇ। ਅਗਲੀ ਖਬਰ ਵੱਲ ਚੱਲੀਏ। ਜਿਹੜੀ ਗੂਗਲ ਕੰਪਨੀ ਆ ਉਹ ਉਸਨੇ ਅੱਜ US ਕੋਰਟ ਦੇ ਵਿੱਚ ਇੱਕ ਜਿਹੜਾ ਕੇਸ ਚੱਲ ਰਿਹਾ ਸੇਵ ਜੌਬਸ USA ਵਰਸਸ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਉਹਦੇ ਵਿੱਚ ਐਮਿਕਸ ਬਰੀਫ ਜਿਹੜਾ ਆ ਉਹ ਫਾਈਲ ਕੀਤਾ ਹੈਗਾ। ਇਹ H4 ਵੀਜ਼ਾ ਹੋਲਡਰਸ ਦੇ ਲਈ ਆ। ਜਿਹੜੇ H1 ਵਾਲੇ ਲੋਕ ਆਉਂਦੇ ਆ ਉਹਨਾਂ ਦੇ ਜਿਹੜੇ ਸਪਾਊਜ਼ਸ ਹੁੰਦੇ ਆ, ਹਸਬੈਂਡ ਜਾਂ ਵਾਈਫ, ਉਹਨਾਂ ਨੂੰ H4 ਵੀਜ਼ਾ ਮਿਲਦਾ ਆ ਵੀ ਤਾਂ ਕਿ ਉਹਨਾਂ ਨੂੰ ਲੀਗਲੀ ਵਰਕ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ। 90,000 ਦੇ ਕਰੀਬ H4 ਵੀਜ਼ਾ ਹੋਲਡਰਸ USA ਦੇ ਵਿੱਚ ਹੈਗੇ ਆ, ਅਤੇ ਉਹਦੇ ਵਿੱਚੋਂ 90% ਜਿਹੜੀਆਂ ਆ ਉਹ ਬੀਬੀਆਂ ਹੈਗੀਆਂ, ਲੇਡੀਜ਼ ਆ। ਟੈਕ ਕੰਪਨੀਜ਼ ਨੇ ਸਾਰਿਆਂ ਨੇ ਰਲ ਕੇ ਇਹ ਜਿਹੜਾ ਆ ਐਮਿਕਸ ਬਰੀਫ ਜਿਹੜਾ ਆ ਫਾਈਲ ਕੀਤਾ ਹੈ, ਜਿਹਦੇ ਵਿੱਚ ਅਡੋਬੀ, ਐਮਾਜ਼ੋਨ, ਐਪਲ, ਇਲੈਕਟ੍ਰੋਨਿਕ ਆਰਟਸ, ਈਵੇ, IBM, ਇੰਟਲ, ਮਾਈਕਰੋਸਾਫਟ, ਪੇਪਲ, ਰੈਡਿਟ, ਸਟੱਬਹਬ ਅਤੇ ਟਵਿੱਟਰ, ਲਗਭਗ ਜਿੰਨੀਆਂ ਵੀ ਮੇਜਰ ਕੰਪਨੀਜ਼ ਆ ਸਾਰੀਆਂ ਨੇ ਰਲ ਕੇ ਇਹ ਫਾਈਲ ਕੀਤਾ ਹੈਗਾ ਜੀ। ਗੈਸ ਦੀ ਸ਼ਾਰਟੇਜ ਅਜੇ ਵੀ ਜਿਹੜੇ ਸਾਊਥ ਈਸਟ ਦੇ ਸੂਬਿਆਂ ਦੇ ਵਿੱਚ ਜਿਹੜੀ ਉਹ ਦੇਖੀ ਜਾ ਰਹੀ ਹੈ। ਕਲੋਨੀਅਲ ਪਾਈਪਲਾਈਨ ਦੇ ਸਾਈਬਰ ਅਟੈਕ ਤੋਂ ਬਾਅਦ ਦੇ ਵਿੱਚ ਉੱਥੇ ਗੈਸ ਜਿਹੜੀ ਪਹੁੰਚਣੀ ਆ ਗੈਸ ਸਟੇਸ਼ਨ ਤੱਕ, ਉਸ ਦੇ ਵਿੱਚ ਕਾਫੀ ਮੁਸ਼ਕਿਲਾਂ ਜਿਹੜੀਆਂ ਆਈਆਂ ਸੀ। ਹੁਣ ਕਲੋਨੀਅਲ ਪਾਈਪਲਾਈਨ ਮੁੜ ਦੁਬਾਰਾ ਜਿਹੜੀ ਆਪਰੇਸ਼ਨਸ ਆ ਉਹ ਆਪਣੀ ਰਿਜ਼ਿਊਮ ਕਰ ਰਹੀ ਆ, ਹੌਲੀ ਹੌਲੀ ਜਿਹੜੀ ਉਹ ਫੁੱਲ ਕਪੈਸਿਟੀ ਦੇ ਉੱਤੇ ਜਿਹੜੀ ਉਹ ਪਹੁੰਚ ਰਹੀ ਆ, ਪਰ ਅਜੇ ਵੀ ਅਧਿਕਾਰੀ ਕਹਿ ਰਹੇ ਆ ਵੀ ਅਜੇ ਕਈ ਦਿਨ ਜਿਹੜੇ ਉਹ ਲੱਗਣਗੇ ਇਸ ਦੇ ਆਫਟਰ ਸ਼ੌਕਸ, ਯਾਨੀ ਕਿ ਬਾਅਦ ਦੇ ਵਿੱਚ ਜਿਹੜੇ ਝਟਕੇ ਹੁੰਦੇ ਆ ਉਸ ਨੂੰ ਜਿਹੜਾ ਉਹ ਕਰਬ ਕਰਨ ਦੇ ਲਈ। ਉੱਧਰ ਆਪਾਂ ਪਹਿਲਾਂ ਵੀ ਦੱਸਦੇ ਰਹੇ ਹਾਂ, ਟੋਇਲਟ ਪੇਪਰ ਹੋਰਡਿੰਗ 1 ਸਾਲ ਪਹਿਲਾਂ ਸੀਗੀ, ਅਤੇ ਇਸ ਵਾਰ ਜਿਹੜੀ ਆ ਗੈਸੋਲੀਨ ਦੀ ਜਿਹੜੀ ਹੋਰਡਿੰਗ ਆ ਉਹ ਦੇਖੀ ਗਈ ਆ। ਇਸ ਦੇ ਕਰਕੇ ਬਹੁਤ ਸਾਰੇ ਲੋਕਾਂ ਨੇ ਨੁਕਸਾਨ ਵੀ ਜਿਹੜਾ ਉਹ ਕਰਾ ਲਿਆ। ਕਈਆਂ ਨੇ ਜਿਹੜੇ ਪਲਾਸਟਿਕ ਬੈਗ ਦੇ ਵਿੱਚ ਅਤੇ ਹੋਰ ਕਈ ਕੰਟੇਨਰ ਵੱਖ-ਵੱਖ, ਅਤੇ ਚਾਹੇ ਖੰਡ ਵਾਲੇ ਅਤੇ ਚਾਹੇ ਪੱਤੀ ਵਾਲੇ ਅਤੇ ਜਾਂ ਇੱਦਾਂ ਦੇ ਆ, ਉਹਨਾਂ 'ਚ ਗੈਸ ਭਰ ਕੇ ਜਿਹੜੀ ਉਹ ਰੱਖੀ ਆ, ਜਿਸ ਤੋਂ ਬਾਅਦ ਦੇ ਵਿੱਚ ਕਈ ਗੱਡੀਆਂ ਦੇ ਵਿੱਚ ਅੱਗ ਵੀ ਜਿਹੜੀ ਉਹ ਲੱਗ ਗਈ। ਸੋ ਲੋਕਾਂ ਨੂੰ ਇਸ ਚੀਜ਼ ਦਾ ਵੀ ਨੁਕਸਾਨ ਝੱਲਣਾ ਪੈ ਰਿਹਾ ਆ। ਟੋਇਲਟ ਪੇਪਰ ਹੋਰਡਿੰਗ ਕਰ ਰਹੇ ਸੀ, ਉਸ ਦੇ ਵਿੱਚ ਐਟਲੀਸਟ ਅੱਗ ਲੱਗਣ ਦਾ ਇੱਦਾਂ ਦਾ ਖਤਰਾ ਨਹੀਂ ਸੀਗਾ। ਗੈਸ ਬਹੁਤ ਜ਼ਿਆਦਾ ਜਲਨਸ਼ੀਲ ਜਿਹੜਾ ਇਹ ਪਦਾਰਥ ਹੁੰਦਾ ਆ, ਸੋ ਮਾੜੀ ਜੀ ਵੀ ਜਿਹੜੀ ਅੱਗ ਦੇ ਨਾਲ ਸਾਰਾ ਕੁਛ ਜਿਹੜਾ ਉਸ ਦੇ ਵਿੱਚ ਲੂ ਹੋ ਜਾਂਦਾ ਆ। ਸੋ ਇੱਦਾਂ ਦੀ ਜਿਹੜੀ ਨਲਾਇਕੀ ਆ ਉਹ ਕੋਈ ਵੀ ਨਾ ਹੀ ਕਰੇ, ਤਾਂ ਜਿਹੜਾ ਉਸ ਦੇ ਵਿੱਚ ਬਚਾਅ ਜਿਹੜਾ ਕਰੇ। ਅਤੇ ਜੇ ਰੱਖਣੀ ਆ ਭਾਈ, ਤਾਂ ਜਿਹੜੇ ਅਕਸਰ ਦੇ ਵਿੱਚ ਗੈਸ ਨੂੰ ਸਟੋਰ ਕਰਨ ਵਾਲੇ ਆਉਂਦੇ ਹੀ ਹੁੰਦੇ ਆ, ਜਿਹੜੇ ਲਾਲ ਰੰਗ ਵਾਲੇ, ਉਹ ਗੈਲਨ ਵਾਲੇ ਜਾਂ 5 ਗੈਲਨ ਵਾਲੇ, ਉੱਦਾਂ ਦੀਆਂ ਚੀਜ਼ਾਂ ਦੇ ਵਿੱਚ ਤੁਹਾਨੂੰ ਰੱਖਣਾ ਚਾਹੀਦਾ। ਪਰ ਗੱਲ ਇਵੈਂਚੁਅਲੀ ਇਹ ਆ ਵੀ ਤੁਸੀਂ ਕਿੰਨਾ ਕੁ ਜਿਹੜਾ ਆ ਉਹ ਰੱਖ ਲਓਗੇ, ਇਵੈਂਚੁਅਲੀ ਤਾਂ ਤੁਹਾਨੂੰ ਬਾਹਰ ਜਿਹੜਾ ਆ ਫਿਰ ਜਾਣਾ ਹੀ ਪੈਣਾ ਹੈਗਾ ਆ। ਜੀ। ਅਗਲੀ ਖਬਰ ਵੱਲ ਚਲੀਏ। ਇੰਡੀਆ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਕਰੋਨਾ ਨੇ ਜਿਹੜੀ ਆ ਤਬਾਹੀ ਮਚਾਈ ਹੋਈ ਆ। ਪੱਤਰਕਾਰ ਜਰਨੈਲ ਸਿੰਘ ਹੁਣੀ ਵੀ ਚੜ੍ਹਾਈ ਕਰ ਗਏ, ਸ਼ਹੀਦ ਭਗਤ ਸਿੰਘ ਹੁਣਾਂ ਦੇ ਭਤੀਜੇ ਜਿਹੜੇ ਆ ਉਹ ਵੀ ਕਰੋਨਾ ਵਾਇਰਸ ਦੀ ਭੇਂਟ ਚੜ੍ਹ ਗਏ। ਅਤੇ ਹੁਣ ਇੰਡੀਆ ਤੋਂ ਖਬਰ ਆ ਰਹੀ ਆ, ਇੰਡੀਆ ਦੇ ਵਿੱਚ 18 ਦੇ ਕਰੀਬ ਜਿਹੜੇ ਏਸ਼ੀਅਨ ਐਲੀਫੈਂਟ ਸੀਗੇ, ਹਾਥੀ ਆ, ਉਹ ਨਾਰਥ ਈਸਟ ਇੰਡੀਆ ਦੇ ਵਿੱਚ ਮਰੇ ਹੋਏ ਪਾਏ ਗਏ ਹੈਗੇ ਆ। ਕਹਿੰਦੇ ਵੀ ਇਹਦਾ ਮੇਨ ਕਾਰਨ ਬਿਜਲੀ ਜਾਂ ਲਾਈਟਨਿੰਗ ਹੋ ਸਕਦਾ ਹੈਗਾ। ਜੀ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਜਿਹੜੀ ਆਪਾਂ ਕਰਦੇ ਜਾਈਏ, ਤਾਂ ਇਸ ਟਾਈਮ ਜਿਹੜੀ ਸਥਿਤੀ ਜਿਹੜੀ ਆ, ਖਾਸ ਕਰਕੇ ਆਪਾਂ ਪੈਲਸਤੀਨ ਨੂੰ ਲੈ ਕੇ ਪਹਿਲਾਂ ਵੀ ਜਿਹੜੀ ਉਹ ਕੀਤੀ ਹੈ। ਕਹਿੰਦੇ ਵੀ ਜਿਹੜਾ ਅਰਬ ਮੁਲਕ ਨੇ ਉਹ ਹੌਲੀ ਹੌਲੀ ਪੈਲਸਤੀਨ ਦੀ ਪਿੱਠ ਦੇ ਉੱਤੇ ਜਿਹੜੇ ਉਹ ਆਉਣੇ ਸ਼ੁਰੂ ਹੋ ਰਹੇ ਆ। ਉੱਧਰ ਰਾਸ਼ਟਰਪਤੀ ਟਰੰਪ ਹੋਣਾ ਦੇ ਕਾਰਜਕਾਲ ਦੇ ਵਿੱਚ ਵੀ ਉੱਥੇ ਇਹਨਾਂ ਨੇ ਇੱਕ ਸਮਝੌਤਾ ਕਰਵਾਉਣ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕੀਤੀ ਸੀਗੀ। ਜਿਹੜੀ ਇੱਕ ਪੀਸ ਡੀਲ ਜਿਹੜੀਆਂ ਉਹ ਉਹਨਾਂ ਨੇ ਬਣਾਈਆਂ ਸੀਗੀਆਂ, ਲੱਗ ਇੱਦਾਂ ਰਿਹਾ ਹਰਜੋਤ ਸਿੰਘ ਜੀ ਵੀ ਉਹ ਹੌਲੀ ਹੌਲੀ ਮੇ ਬੀ ਫੇਡ ਅਵੇ ਜਿਹੜੀਆਂ ਉਹ ਹੋ ਜਾਣ। ਕੁਛ ਸਮਾਂ ਪਹਿਲਾਂ ਦੀ ਉਹੀ ਗੱਲ ਆ, ਇਜ਼ਰਾਈਲ ਦੇ ਨਾਲ ਆਪਣੇ ਜਿਹੜੇ ਤਾਲੁਕਾਤ ਆ, ਸੰਬੰਧਾਂ ਨੂੰ ਨੋਰਮਲ ਜਿਹੜਾ ਕਰਨ ਦੇ ਵੱਲ ਨੂੰ ਕਈ ਮੁਲਕ ਜਿਹੜੇ ਆ ਉਹ ਆਏ ਸੀਗੇ, ਜਿਨ੍ਹਾਂ 'ਚ UAE ਅਤੇ ਹੋਰ ਵੀ ਸੀਗੇ ਅਬਰਾਹਮ ਐਕੋਰਡਸ ਦੇ ਤਹਿਤ। ਅਤੇ ਹੁਣ ਕਹਿੰਦੇ ਆ ਵੀ ਇੱਦਾਂ ਲੱਗ ਰਿਹਾ ਆ ਵੀ ਜਿਹੜਾ UAE ਅਤੇ ਹੋਰ ਜਿਹੜੇ ਅਰਬ ਦੇ ਮੁਲਕ ਆ ਉਹ ਪੈਲਸਤੀਨ ਦੇ ਜਿਹੜੀ ਆ ਪਿੱਠ ਵੱਲ ਨੂੰ ਜਿਹੜਾ ਉਹ ਆ ਸਕਦੇ ਆ, ਜਿਸ ਦੇ ਨਾਲ ਜਿਹੜੇ ਉਹਨਾਂ ਦਾ ਸਮਝੌਤੇ ਹੋਏ ਸੀਗੇ ਇਜ਼ਰਾਈਲ ਦੇ ਨਾਲ, ਉਹ ਮੁੜ ਦੁਬਾਰਾ ਜਿਹੜਾ ਆ ਉਹ ਦਰਾਰ ਉਸ ਦੇ ਵਿੱਚ ਆ ਸਕਦੀ ਆ। ਸੋ ਮਿਡਲ ਈਸਟ ਦੇ ਵਿੱਚ ਇਸ ਟਾਈਮ ਹਰਜੋਤ ਸਿੰਘ ਦੀ ਸਥਿਤੀ ਜਿਹੜੀ ਆ ਕਾਫੀ ਜ਼ਿਆਦਾ
ਤਣਾਅਪੂਰਨ ਜਿਹੜੀ ਉਹ ਬਣੀ ਆ ਜੰਗ ਵਰਗੇ ਮਾਹੌਲ ਜਿਹੜੇ ਆ ਜਾਂ ਉਸ ਪਾਸੇ ਵੱਲ ਨੂੰ ਗੱਲ ਜਿਹੜੀ ਆ ਉਹ ਵੱਧ ਰਹੀ ਹੈਗੀ ਆ। ਸੋ ਬਿਲਕੁਲ ਜਿੰਨੀਆਂ ਉੱਥੇ ਮੌਤਾਂ ਦੱਸੀਆਂ ਜਾ ਰਹੀਆਂ ਉਹ ਤੋਂ ਕਿਤੇ ਵੱਧ ਹੋਈਆਂ ਹੈਗੀਆਂ। ਕਹਿੰਦੇ ਪਈ ਇਜ਼ਰਾਈਲ ਵਾਲਿਆਂ ਨੇ ਝੂਠੀ ਖਬਰ ਜਿਹੜਾ US ਦਾ ਮੀਡੀਆ ਆ ਉਹਦੇ 'ਚ ਫੈਲਾਤੀ ਪਈ ਅਸੀਂ ਗਰਾਊਂਡ ਦੇ ਉੱਤੇ ਜਿਹੜਾ ਆ ਐਂਟਰ ਕਰਨ ਜਾ ਰਹੇ ਹੈਗੇ, ਗਰਾਊਂਡ ਵਾਰਫੇਅਰ ਕਰਨ ਜਾ ਰਹੇ ਆ। ਜਦ ਕਿ ਇਹਨੂੰ ਸੁਣਦੇ ਹੋਏ ਮੀਡੀਆ ਨੂੰ ਜਿਹੜੇ ਕਹਿੰਦੇ ਵੀ ਉੱਥੇ ਦੇ ਖਾੜਕੂ ਸੀਗੇ ਉਹ ਜਿਹੜੀਆਂ ਉਹਨੀ ਟਨਲਸ ਬਣਾਈਆਂ ਆ, ਜਿਹੜੀਆਂ ਸੁਰੰਗਾਂ ਬਣਾਈਆਂ ਉਹਨਾਂ ਦੇ ਵਿੱਚ ਉਹ ਲੁੱਗ ਹੈ ਅਤੇ ਇਜ਼ਰਾਈਲ ਵਾਲਿਆਂ ਨੇ ਉਹ ਸਾਰੀਆਂ ਟਨਲਸ ਦੇ ਉੱਤੇ ਬੰਬ ਮਾਰੇ ਅਤੇ ਉਹਦੇ ਨਾਲ ਕਹਿੰਦੇ ਵੀ ਬਹੁਤ ਜ਼ਿਆਦਾ ਕੈਜੁਅਲਟੀਆਂ ਹੋਈਆਂ ਹੈਗੀਆਂ। ਅਗਲੀ ਖਬਰ ਵੱਲ ਚੱਲੀਏ, ਜਿਹੜੀ CDC ਦੀ ਰਿਪੋਰਟ ਆਈ ਆ 13 ਦੇ ਕਰੀਬ ਜਿਹੜੇ ਹੋਰ ਕੇਸ ਬਲੱਡ ਕਲੌਟਸ ਦੇ ਜੌਨਸਨ ਐਂਡ ਜੌਨਸਨ ਟੀਕਾ ਲੱਗਣ ਤੋਂ ਬਾਅਦ ਲੱਭੇ ਹੈਗੇ ਆ। ਕਹਿੰਦੇ ਵੀ ਇਹ ਸਾਰਾ ਕੁਛ 11 ਦਿਨਾਂ ਦੇ ਫਰਕ ਦੇ ਵਿੱਚ ਪਿਆ ਹੈਗਾ ਆ। ਸੋ 3 ਲੋਕਾਂ ਦੀ ਜਿਹੜੀ ਮੌਤ ਵੀ ਹੋ ਚੁੱਕੀ ਹੈਗੀ ਆ, ਪਰ ਮਿਲੀਅਨਸ ਆਫ ਲੋਕ ਜਿਹੜੇ ਆ ਉਹਨਾਂ ਦੇ ਜੌਨਸਨ ਐਂਡ ਜੌਨਸਨ ਦੇ ਟੀਕੇ ਲੱਗ ਚੁੱਕੇ ਹੈਗੇ ਆ। ਜੀ ਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਜੀ ਅਗਲੀ ਵਾਰ, ਤੇ ਇਜਾਜ਼ਤ ਲੈਂਦੇ ਹਾਂ ਜੀ ਮੇਰੇ ਰਾਜਕਰਮੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।